ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਕੁਝ ਖਾਸ ਖਬਰਾਂ ਬਾਰੇ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਪਲਾ ਇੰਡੀਅਨ ਕੰਜੀਨੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਜੀਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਅਸੈਂਟਾ ਨੇਲਾ ਦੀ ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਟਰੱਕਾਂ ਦੀ ਵਧੀਆ ਸਿਖਲਾਈ ਲੈਣ ਦੇ ਲਈ ਤੁਸੀਂ ਅਜੀਤ ਟਵਾਲ ਦੇ ਨਾਲ ਗੱਲਬਾਤ ਕਰ ਸਕਦੇ ਹੋ। ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਨੰਬਰ ਆ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਖਬਰਾਂ ਦੇ ਵੱਲ ਵਧਦੇ ਹਾਂ। ਇਸ ਵੇਲੇ ਦੀ ਵੱਡੀ ਖਬਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੇ ਨਾਲ ਜੁੜੀ ਹੈ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਨਸਨੀਖੇਜ਼ ਖੁਲਾਸੇ ਕੀਤੇ ਨੇ। ਇਸ ਸੰਬੰਧੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ, ਜਿਸ ਦੇ ਵਿੱਚ ਬਲਕੌਰ ਸਿੰਘ ਦੋਸ਼ ਲਾਉਂਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਕੁਝ ਦੋਸਤ ਉਸ ਦੇ ਕਤਲ ਦੇ ਵਿੱਚ ਸ਼ਾਮਲ ਨੇ। ਵੀਡੀਓ ਦੇ ਵਿੱਚ ਬਲਕੌਰ ਸਿੰਘ ਕਹਿੰਦਾ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਉਸ ਦਾ ਲੜਕਾ ਬਹੁਤ ਜਲਦੀ ਪ੍ਰਸਿੱਧੀ ਹਾਸਲ ਕਰ ਗਿਆ ਸੀ ਅਤੇ ਕੁਝ ਲੋਕਾਂ ਨੂੰ ਉਸ ਦੀ ਸਫਲਤਾ ਬਰਦਾਸ਼ਤ ਨਹੀਂ ਸੀ। ਇਹੀ ਲੋਕ ਉਸ ਦੇ ਕਰੀਅਰ ਦੇ ਫੈਸਲਿਆਂ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਸੀ ਅਤੇ ਉਹੀ ਸੌਦਿਆਂ ਤੇ ਦਸਤਖਤ ਕਰਦੇ ਸਨ, ਪਰ ਸਿੱਧੂ ਮੂਸੇਵਾਲਾ ਆਜ਼ਾਦ ਕਿਸਮ ਦਾ ਹੋਣ ਕਰਕੇ ਉਹਨਾਂ ਵੱਲ ਧਿਆਨ ਨਹੀਂ ਸੀ ਦਿੰਦਾ ਤੇ ਨਾ ਹੀ ਉਹ ਫਰਜ਼ੀ ਦੋਸਤਾਂ ਦੀ ਪਛਾਣ ਕਰ ਸਕਿਆ। ਉਸ ਦੇ ਪਿਤਾ ਨੇ ਕਿਹਾ ਕਿ ਜਲਦੀ ਹੀ ਇਹਨਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਜਾਵੇਗਾ। ਬਲਕੌਰ ਸਿੰਘ ਨੂੰ ਕੁਝ ਪਾਕਿਸਤਾਨੀ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲਣੀਆਂ ਨੇ। ਅਜਿਹੀਆਂ ਖਬਰਾਂ ਵੀ ਆਈਆਂ ਨੇ ਕਿ ਸਿੱਧੂ ਮੂਸੇਵਾਲਾ ਦੇ ਇੱਕ ਪ੍ਰਸ਼ੰਸਕ ਨੂੰ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਮਿਲੀ ਹੈ, ਜਿਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਅਗਲਾ ਨੰਬਰ ਸਿੱਧੂ ਮੂਸੇਵਾਲੇ ਦੇ ਪਿਤਾ ਦਾ। ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੇ ਜਵਾਰਵਾਲਾ ਪਿੰਡ ਦੇ ਵਿੱਚ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਕਤਲ ਦੀ ਜ਼ਿੰਮੇਵਾਰੀ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਪੰਜਾਬ ਵਿਧਾਨ ਸਭਾ ਵੱਲੋਂ ਇੱਕ ਵਿਧਾਇਕ ਇੱਕ ਪੈਨਸ਼ਨ ਸੰਬੰਧੀ ਕਾਨੂੰਨ ਪ੍ਰਬੰਧ ਕਰਨ ਵਾਲੇ ਬਿੱਲ ਨੂੰ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪ੍ਰਵਾਨਗੀ ਦੇ ਦਿੱਤੀ ਹੈ। ਰਾਜ ਸਰਕਾਰ ਨੇ ਦੀ ਪੰਜਾਬ ਸਟੇਟ ਲੈਜਿਸਲੇਚਰ ਮੈਂਬਰਸ ਸੋਧ ਐਕਟ 2022 ਲਾਗੂ ਕਰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਤੇ ਇਸੇ ਐਕਟ ਦੇ ਵਿੱਚ ਪੈਨਸ਼ਨ ਅਤੇ ਮੈਡੀਕਲ ਸਹੂਲਤ ਰੈਗੂਲੇਸ਼ਨ ਵੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਤੋਂ ਬਾਅਦ 25 ਮਾਰਚ ਨੂੰ ਸੂਬੇ ਦੇ ਵਿਧਾਇਕਾਂ ਨੂੰ ਪੈਨਸ਼ਨੀ ਗੱਫਿਆਂ ਦੀ ਥਾਂ ਤੇ ਸਿਰਫ ਇੱਕੋ ਪੈਨਸ਼ਨ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਸੀ ਅਤੇ ਜੂਨ ਦੇ ਵਿੱਚ ਬਜਟ ਸੈਸ਼ਨ ਦੇ ਦੌਰਾਨ ਵਿਧਾਨ ਸਭਾ ਦੇ ਵਿੱਚ ਸੋਧ ਬਿੱਲ ਨੂੰ ਪਾਸ ਕਰ ਦਿੱਤਾ ਸੀ। ਇਹ ਬਿੱਲ ਪ੍ਰਵਾਨਗੀ ਦੇ ਲਈ ਜੂਨ ਦੇ ਅਖੀਰ ਤੋਂ ਹੀ ਰਾਜਪਾਲ ਦੇ ਕੋਲ ਪਿਆ ਸੀ। ਨਵੇਂ ਕਾਨੂੰਨ ਮੁਤਾਬਕ ਵਿਧਾਇਕੀ ਦੀ ਮਿਆਦ ਖਤਮ ਹੋਣ ਤੋਂ ਬਾਅਦ ਹੁਣ ਉਹਨਾਂ ਨੂੰ ਸਿਰਫ 60,000 ਰੁਪਏ ਦੇ ਨਾਲ ਹੋਰ ਭੱਤਿਆਂ ਦੀ ਅਦਾਇਗੀ ਕੀਤੀ ਜਾਵੇਗੀ। ਇਹ ਅਦਾਇਗੀ 75,000 ਰੁਪਏ ਦੇ ਕਰੀਬ ਮੰਨੀ ਜਾਂਦੀ ਹੈ। ਨਵਾਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਭਾਵੇਂ ਕੋਈ ਵੀ ਸਿਆਸਤਦਾਨ ਕਿੰਨੀ ਵੀ ਵਾਰੀ ਵਿਧਾਇਕ ਚੁਣਿਆ ਗਿਆ ਹੋਵੇ, ਉਸ ਨੂੰ ਇੱਕ ਹੀ ਪੈਨਸ਼ਨ ਦੇ ਨਾਲ ਗੁਜ਼ਾਰਾ ਕਰਨਾ ਪਵੇਗਾ। ਸਰਕਾਰ ਦੇ ਇਸ ਫੈਸਲੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਨਾਲ ਸੰਬੰਧਿਤ ਸਾਬਕਾ ਮੁੱਖ ਮੰਤਰੀਆਂ, ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੱਡਾ ਝਟਕਾ ਲੱਗੇਗਾ। ਮੁੱਖ ਮੰਤਰੀ ਨੇ ਆਪਣੇ ਐਲਾਨ ਦੇ ਨਾਲ ਹੀ ਇਹ ਵੀ ਦਾਅਵਾ ਕੀਤਾ ਸੀਗਾ ਕਿ ਕਈ ਸਾਬਕਾ ਵਿਧਾਇਕਾਂ ਨੂੰ 2 ਲੱਖ, 3 ਲੱਖ, 5 ਲੱਖ ਤੇ ਕਈ ਤਾਂ ਅਜਿਹੇ ਨੇ ਜਿਨ੍ਹਾਂ ਨੂੰ 7 ਲੱਖ ਰੁਪਏ ਤੱਕ ਦੀ ਪੈਨਸ਼ਨ ਮਿਲਦੀ ਹੈ। ਵਿਧਾਇਕ ਅਤੇ ਸੰਸਦ ਮੈਂਬਰ ਰਹਿ ਚੁੱਕੀਆਂ ਹਸਤੀਆਂ ਨੂੰ ਛੋੜ ਦਿੱਤੀ ਗਈ ਹੈ। ਉਹ ਇੱਕੋ ਸਮੇਂ ਸਾਬਕਾ ਵਿਧਾਇਕ, ਸਾਬਕਾ ਸੰਸਦ ਮੈਂਬਰ ਵਾਲੀ ਮਤਲਬ ਦੋਨੇ ਪੈਨਸ਼ਨ ਹਾਸਲ ਕਰਨ ਦਾ ਹੱਕ ਰੱਖਦੇ ਨੇ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਇੱਕ ਵਫਦ ਨੇ 17 ਅਗਸਤ 2021 ਨੂੰ
ਪੰਜਾਬ ਵਿਧਾਨ ਸਭਾ ਦੇ ਤਤਕਾਲੀ ਸਪੀਕਰ ਨੂੰ ਮੰਗ ਪੱਤਰ ਦੇ ਕੇ ਸਾਬਕਾ ਵਿਧਾਇਕਾਂ ਨੂੰ ਸਿਰਫ ਇੱਕ ਪੈਨਸ਼ਨ ਦੇਣ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਮੌਜੂਦਾ ਵਿਵਸਥਾ ਦੇ ਮੁਤਾਬਕ ਜੇਕਰ ਕੋਈ 2 ਵਾਰ ਵਿਧਾਇਕ ਰਹਿ ਜਾਂਦਾ ਤਾਂ ਉਸ ਨੂੰ ₹1.25 ਲੱਖ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ। ਹਰ ਇੱਕ ਟਰਮ ਦੇ ਵਿੱਚ ₹50,000 ਹੋਰ ਦਾ ਵਾਧਾ ਜੁੜਦਾ ਜਾਂਦਾ ਹੈ, ਜੋ ਕਿ ਕਰੀਬ 66% ਬਣਦਾ ਹੈ। ਬੇਸ਼ੱਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ, ਪਰ ਉਹ 10 ਵਾਰੀ ਵਿਧਾਇਕ ਰਹੇ ਹੋਣ ਕਰਕੇ ₹5,25,000 ਦੀ ਪੈਨਸ਼ਨ ਦੇ ਹੱਕਦਾਰ ਨੇ। ਭਗਵੰਤ ਮਾਨ ਨੇ ਪੈਨਸ਼ਨਾਂ ਤੇ ਲਕੀਰ ਫੇਰਦਿਆਂ ਦਾਅਵਾ ਕੀਤਾ ਸੀਗਾ ਕਿ ਵਿਧਾਇਕਾਂ ਦੀਆਂ ਪੈਨਸ਼ਨਾਂ ਦੇ ਨਾਲ ਖਜ਼ਾਨੇ ਤੇ ਕਰੋੜਾਂ ਰੁਪਏ ਦਾ ਬੋਝ ਹੈ। ਪੰਜਾਬ ਦੇ ਇਸ ਵੇਲੇ 200 ਦੇ ਕਰੀਬ ਸਾਬਕਾ ਵਿਧਾਇਕ ਨੇ ਜਿਨ੍ਹਾਂ ਨੂੰ ਪੈਨਸ਼ਨ ਮਿਲ ਰਹੀ ਹੈ ਜਾਂ ਫਿਰ ਮਿਲਣੀ ਹੈ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਕਿ ਕਈ ਵੱਡੇ ਸਿਆਸਤਦਾਨ ਨੇ ਜਿਨ੍ਹਾਂ ਨੂੰ ਇਸ ਫੈਸਲੇ ਦੇ ਨਾਲ ਝਟਕਾ ਲੱਗਣਾ ਹੈ। ਪ੍ਰਕਾਸ਼ ਸਿੰਘ ਬਾਦਲ ਉਹ ਤਾਂ ਇਨਕਾਰ ਕਰ ਚੁੱਕੇ ਨੇ, ਕੈਪਟਨ ਅਮਰਿੰਦਰ ਸਿੰਘ, ਰਜਿੰਦਰ ਕੌਰ ਭੱਠਲ, ਲਾਲ ਸਿੰਘ, ਸਰਵਣ ਸਿੰਘ ਫਲੌਰ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਤੋਤਾ ਸਿੰਘ ਜਿਹੜੇ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਪਰਮਿੰਦਰ ਸਿੰਘ ਢੀਂਡਸਾ, ਮਨਪ੍ਰੀਤ ਸਿੰਘ ਬਾਦਲ, ਓਮ ਪ੍ਰਕਾਸ਼ ਸੋਨੀ, ਨਿਰਮਲ ਸਿੰਘ ਕਾਹਲੋਂ, ਰਕੇਸ਼ ਪਾਂਡੇ, ਬਲਬੀਰ ਸਿੰਘ ਘੁੰਨਸ, ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਨਾਂ ਸ਼ਾਮਲ ਨੇ। ਆਮ ਆਦਮੀ ਪਾਰਟੀ ਦਾ ਜਦੋਂ ਸਰਕਾਰ ਦਾ ਗਠਨ ਹੋਇਆ ਸੀ, ਉਹਦੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੈਨਸ਼ਨ ਨਾ ਲੈਣ ਦਾ ਐਲਾਨ ਕਰਦਿਆਂ ਆਪਣੀ ਸਾਰੀ ਪੈਨਸ਼ਨ ਪੰਜਾਬ ਦੀ ਭਲਾਈ ਤੇ ਲਾਉਣ ਦੇ ਲਈ ਸਰਕਾਰ ਨੂੰ ਪੱਤਰ ਲਿਖਿਆ ਸੀਗਾ। ਸੋ ਇਹਨਾਂ ਨੂੰ ਹੁਣ ਝਟਕਾ ਲੱਗਣਾ। ਇੱਕ ਪਾਸੇ ਇਹੀ ਲੀਡਰ ਜਿਹੜੇ ਆ ਉਹ ਪੰਜਾਬ ਦੀਆਂ ਸਟੇਜਾਂ ਤੋਂ ਖੜ ਕੇ ਕਹਿੰਦੇ ਨੇ ਕਿ ਪੰਜਾਬ ਕਰੋੜਾਂ ਰੁਪਏ ਦਾ ਕਰਜ਼ਾਈ ਹੈ, ਪੰਜਾਬ ਦੇ ਵਿੱਚ ਇੰਨੀ ਬੇਰੁਜ਼ਗਾਰੀ, ਪੰਜਾਬ ਦੇ ਵਿੱਚ ਆਹ ਹੋ ਗਿਆ, ਫਲਾਹ ਹੋ ਗਿਆ। ਪਰ ਇਹਨਾਂ ਨੂੰ ਆਪਣੇ ਪੀੜ੍ਹੀ ਥੱਲੇ ਸੋਟਾ ਪਤਾ ਨਹੀਂ ਕਿਉਂ ਨਹੀਂ ਮਾਰਦੇ ਵੀ ਤੁਸੀਂ ਹੁਣ ਤੱਕ ਰਾਜ ਕੀਤਾ ਹੈ ਤੇ ਤੁਸੀਂ ਰਾਜ ਕਰਕੇ ਤੁਸੀਂ ਕਹਿ ਰਹੇ ਹੋ, ਖਾਮੀਆਂ ਗਿਣਾ ਰਹੇ ਹੋ ਕਿ ਫਲਾਂ ਨੇ ਆਹ ਕਰਤਾ, ਕਾਂਗਰਸੀ ਨੇ ਆਹ ਕਰਤਾ, ਅਕਾਲੀਆਂ ਨੇ ਆਹ ਕਰਤਾ। ਪਰ ਅਸਲ ਦੇ ਵਿੱਚ ਕੀ ਤੁਹਾਨੂੰ ਪਤਾ ਹੈ ਕਿ ਕਿੰਨੀ ਪੈਨਸ਼ਨ ਜਿਹੜੀ ਆ ਕਰੋੜਾਂ ਰੁਪਏ ਪੰਜਾਬ ਦਾ ਖਜ਼ਾਨੇ ਦੇ ਵਿੱਚੋਂ, ਪੰਜਾਬ ਦਾ ਅੱਜ ਜੰਮਦਾ ਬੱਚਾ ਕਰਜ਼ਈ ਹੈ। ਹਰ ਜੰਮਦੇ ਬੱਚੇ ਸਿਰ ਲੱਖ ਰੁਪਏ ਦਾ ਕਰਜ਼ਾ, ਕਿਉਂਕਿ ਪੰਜਾਬ ਦਾ ਕਰਜ਼ਾ ਇਸ ਵੇਲੇ 3 ਲੱਖ ਕਰੋੜ ਰੁਪਏ ਦੇ ਕਰੀਬ ਹੈ। 3 ਕਰੋੜ ਸਾਡੀ ਆਬਾਦੀ ਹੈ ਤੇ 3 ਲੱਖ ਕਰੋੜ ਦਾ ਸਾਡੇ ਸਿਰ ਕਰਜ਼ਾ ਹੈ। ਸੋ ਆਜ਼ਾਦੀ ਦੇ ਵਰੇ ਤੇ ਜਿੱਥੇ ਲੋਕ ਜਸ਼ਨ ਮਨਾ ਰਹੇ ਨੇ, ਸਾਨੂੰ ਤਾਂ ਇਹ ਵੀ ਸੋਚਣਾ ਪਊਗਾ ਕਿ ਅੱਜ ਪੰਜਾਬ ਦੇ ਵਿੱਚ ਜੰਮਦਾ ਬੱਚਾ ਲੱਖ ਰੁਪਏ ਦਾ ਕਰਜ਼ਾਈ ਹੈ, ਜਿਹਨੇ ਹਜੇ ਦੁਨੀਆ ਦੇ ਵਿੱਚ ਆ ਕੇ ਦੁਨੀਆ ਨੂੰ ਨਾ ਤਾਂ ਸਮਝਿਆ ਤੇ ਨਾ ਉਹਦੇ ਬਾਰੇ ਕੁਛ ਉਹਨੂੰ ਪਤਾ ਹੈ, ਨਾ ਸੋਝੀ ਹੈ ਕੋਈ, ਪਰ ਉਹਦੇ ਸਿਰ ਲੱਖ ਰੁਪਏ ਦਾ ਕਰਜ਼ਾ ਆਉਂਦਾ ਜੇਕਰ ਆਬਾਦੀ ਵਾਈਜ਼ ਇਸ ਕਰਜ਼ੇ ਨੂੰ ਆਪਾਂ ਡਿਵਾਈਡ ਕਰਾਂਗੇ। ਸੋ ਖੈਰ ਇਹ ਸਾਡੇ ਸਿਆਸਤਦਾਨਾਂ ਦੀਆਂ ਹੀ ਖਾਈਆਂ ਪੱਟੀਆਂ ਨੇ, ਜਿਨ੍ਹਾਂ ਦੇ ਵਿੱਚ ਪੰਜਾਬ ਦੇ ਲੋਕ ਵਿਚਾਰੇ ਡਿੱਗ ਪੈਂਦੇ ਨੇ, ਫੇਰ ਉੱਠ ਖੜਦੇ ਨੇ, ਫੇਰ ਡਿੱਗ ਪੈਂਦੇ ਨੇ, ਫੇਰ ਉੱਠ ਖੜਦੇ ਨੇ। ਉਧਰ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਇਹ ਗੱਲ ਦਾ ਦਾਅਵਾ ਕੀਤਾ ਹੈ ਕਿ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਚਾਰਾਂ ਦਾ ਪਾਕਿਸਤਾਨੀ ਏਜੰਸੀ ISI ਦੇ ਨਾਲ ਸੰਬੰਧ ਹੈ। ਗ੍ਰਿਫਤਾਰ ਅੱਤਵਾਦੀਆਂ ਦੇ ਕੋਲੋਂ 3 ਹੈਂਡ ਗ੍ਰਨੇਡ, 1 IED, 9 mm ਦੇ 2 ਪਿਸਤੌਲ ਅਤੇ 40 ਕਾਰਤੂਸ ਬਰਾਮਦ ਕੀਤੇ ਗਏ ਨੇ। ਗੱਲ ਜੇਕਰ ਜ਼ੀਰੋ ਬਿੱਲ ਦੀ ਕਰੀਏ ਤਾਂ ਇਹ ਫੰਡਾ ਸਰਕਾਰੀ ਖਜ਼ਾਨੇ ਨੂੰ ਬਿਜਲੀ ਟੈਕਸਾਂ ਦਾ ਘਾਟਾ ਵੀ ਪਾਏਗਾ। ਪੰਜਾਬ ਸਰਕਾਰ ਦਾ ਫੈਸਲਾ ਹੈ। ਇਸ ਦੇ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਤੇ ਜਿੱਥੇ ਬਿਜਲੀ ਸਬਸਿਡੀ ਦਾ ਬੋਝ ਵਧੇਗਾ, ਉੱਥੇ ਘਰੇਲੂ ਬਿਜਲੀ ਤੋਂ ਪ੍ਰਾਪਤ ਹੋਣ ਵਾਲੇ ਟੈਕਸ ਵੀ ਮਿਲਣੇ ਬੰਦ ਹੋ ਜਾਣਗੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ 1 ਜੁਲਾਈ ਤੋਂ ਪ੍ਰਤੀ ਮਹੀਨਾ 300 ਯੂਨਿਟ ਮੁਫਤ ਸਾਰੇ ਘਰੇਲੂ ਖਪਤਕਾਰਾਂ ਨੂੰ ਦੇਣੇ ਸ਼ੁਰੂ ਕਰ ਦਿੱਤੇ ਨੇ। ਭਗਵੰਤ ਮਾਨ ਨੇ ਐਲਾਨ ਕੀਤਾ ਕਿ 1 ਸਤੰਬਰ ਨੂੰ 52 ਲੱਖ ਪਰਿਵਾਰਾਂ ਦਾ ਬਿੱਲ ਬਿਜਲੀ ਦਾ ਜ਼ੀਰੋ ਆਵੇਗਾ। ਪਹਿਲਾਂ ਸਿਰਫ ਐਸੀ ਪਰਿਵਾਰਾਂ ਨੂੰ 200 ਯੂਨਿਟ ਮੁਫਤ ਬਿਜਲੀ ਦੇਣ ਦੀ ਸਹੂਲਤ ਸੀ, ਜਿਸ ਦੀ ਸਬਸਿਡੀ ਦਾ ਬਿੱਲ 1600 ਕਰੋੜ ਰੁਪਏ ਸਾਲਾਨਾ ਬਣਦਾ ਸੀ। ਹੁਣ ਜਦੋਂ ਆਮ ਆਦਮੀ ਪਾਰਟੀ ਨੇ 300 ਯੂਨਿਟ ਮੁਫਤ ਦੇਣੇ ਆ ਤਾਂ ਇਕੱਲੀ ਘਰੇਲੂ ਬਿਜਲੀ ਸਬਸਿਡੀ ਦਾ ਅੰਕੜਾ 6000 ਤੋਂ 6500 ਕਰੋੜ ਰੁਪਏ ਸਾਲਾਨਾ ਬਣ ਜਾਣ ਦੀ ਸੰਭਾਵਨਾ ਹੈ। ਉਂਝ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਆਖਦੇ ਨੇ ਕਿ 1800 ਕਰੋੜ ਦੀ ਸਬਸਿਡੀ ਬਣੇਗੀ। ਪੰਜਾਬ ਸਰਕਾਰ ਦਾ ਜ਼ੀਰੋ ਬਿੱਲ ਅਮਲ ਦੇ ਵਿੱਚ ਆਉਣ ਤੋਂ ਬਾਅਦ ਸਾਲਾਨਾ 1320 ਕਰੋੜ ਰੁਪਏ ਦੇ ਬਿਜਲੀ ਟੈਕਸ ਅਤੇ ਸੈਸ ਦਾ ਨੁਕਸਾਨ ਹੋਣਾ ਹੈ। ਜੇ ਘਰੇਲੂ ਸਬਸਿਡੀ ਸਾਲਾਨਾ 6000 ਕਰੋੜ ਦੀ ਮੰਨ ਲਈਏ ਤੇ ਉਸ ਤੇ ਬਿਜਲੀ ਟੈਕਸ ਤੇ ਸੈਸ ਦੀ ਸਾਲਾਨਾ ਰਕਮ 1320 ਕਰੋੜ ਬਣਦੀ ਹੈ, ਜੋ ਕਿ ਹੁਣ ਮੁਫਤ ਯੂਨਿਟ ਮਿਲਣ ਤੇ ਸਰਕਾਰੀ ਖਜ਼ਾਨੇ ਨੂੰ ਪ੍ਰਾਪਤ ਨਹੀਂ ਹੋਣੀ। ਮਾਹਰ ਆਖਦੇ ਨੇ ਕਿ ਖਜ਼ਾਨੇ ਦੇ ਵਿੱਚੋਂ ਪੈਸਾ ਨਿਕਲੇਗਾ ਤੇ ਟੈਕਸਾਂ ਦਾ ਪੈਸਾ ਵੀ ਨਹੀਂ ਆਊਗਾ। ਸ਼ਹਿਰੀ ਖੇਤਰ ਦੇ ਹਰ ਤਰ੍ਹਾਂ ਦੇ ਖਪਤਕਾਰਾਂ ਤੋਂ ਅਪ੍ਰੈਲ 2010 ਤੋਂ ਲੈ ਕੇ ਬਿਜਲੀ ਬਿੱਲਾਂ ਤੇ 13% ਬਿਜਲੀ ਕਰ ਵਸੂਲ ਕੀਤਾ ਜਾ ਰਿਹਾ ਤੇ
ਪੇਂਡੂ ਖੇਤਰ ਦੇ ਸਾਰੇ ਖਪਤਕਾਰਾਂ ਤੋਂ 1 ਅਪ੍ਰੈਲ 2018 ਤੋਂ 15% ਬਿਜਲੀ ਕਰ ਵਸੂਲ ਕੀਤਾ ਜਾ ਰਿਹਾ ਹੈ। ਜੇਕਰ ਸਰਕਾਰ ਮੁਫਤ ਯੂਨਿਟਾਂ ਦੀ ਥਾਂ ਤੇ ਬਿਜਲੀ ਬਿੱਲ ਭੇਜਦੀ ਤਾਂ ਖਜ਼ਾਨੇ ਨੂੰ 900 ਕਰੋੜ ਰੁਪਏ ਬਿਜਲੀ ਟੈਕਸਾਂ ਦੇ ਰੂਪ ਦੇ ਵਿੱਚ ਮਿਲਣੇ ਸਨ। ਇਸੇ ਤਰ੍ਹਾਂ ਸਰਕਾਰ ਨੂੰ 15 ਜੂਨ 2015 ਤੋਂ ਖਪਤਕਾਰਾਂ ਤੇ 5% ਬੁਨਿਆਦੀ ਢਾਂਚਾ ਵਿਕਾਸ ਫੀਸ ਲਗਾਈ ਗਈ ਸੀ ਅਤੇ 1 ਨਵੰਬਰ 2017 ਤੋਂ 2% ਮਿਊਨਿਸਪਲ ਟੈਕਸ ਵੀ ਲਗਾਇਆ ਗਿਆ ਸੀ। ਇਹਨਾਂ 7% ਟੈਕਸਾਂ ਦੀ ਵੀ ਵਸੂਲੀ ਨਹੀਂ ਹੋਵੇਗੀ, ਜੋ ਕਿ ਸਾਲਾਨਾ 420 ਕਰੋੜ ਰੁਪਏ ਬਣਦੇ ਸਨ। ਇਸ ਤੋਂ ਬਾਅਦ ਹੁਣ ਗਊ ਸੈਸ ਦੀ ਵੀ ਵਸੂਲੀ ਘਟ ਜਾਣੀ ਹੈ। ਪੰਜਾਬ ਸਰਕਾਰ ਬੇਸ਼ੱਕ ਬਿਜਲੀ ਸਬਸਿਡੀ ਨੂੰ ਵੱਡਾ ਮਾਰਕਾ ਤਾਂ ਦੱਸ ਰਹੀ ਹੈ, ਜਦੋਂ ਕਿ ਪਾਵਰਕਾਮ ਦੇ ਮੌਜੂਦਾ ਹਾਲਾਤ ਵਿੱਚ ਫਿਊਜ਼ ਉੱਡ ਗਏ ਨੇ। ਅੰਦਾਜ਼ਾ ਇਹ ਹੈ ਕਿ ਹੁਣ ਸਭ ਤਰ੍ਹਾਂ ਦੀ ਬਿਜਲੀ ਸਬਸਿਡੀ ਦਾ ਬਿੱਲ ਸਾਲਾਨਾ 18,000 ਕਰੋੜ ਰੁਪਏ ਬਣ ਜਾਣਾ ਹੈ। ਪੰਜਾਬ ਦੇ ਵਿੱਚ ਘਰੇਲੂ ਬਿਜਲੀ ਦੇ ਖਪਤਕਾਰ 74 ਲੱਖ ਨੇ, ਜਿਨ੍ਹਾਂ ਦੇ ਵਿੱਚੋਂ ਕਰੀਬ 20 ਲੱਖ ਹੀ ਖਪਤਕਾਰ ਮੁਫਤ ਬਿਜਲੀ ਦੀ ਸਹੂਲਤ ਤੋਂ ਵਾਂਝੇ ਰਹਿ ਜਾਣਗੇ। ਸੋ ਇਹ ਇੱਕ ਬਹੁਤ ਵੱਡੀ ਬਹਿਸ ਹੈ ਕਿ ਜਿਹੜੀਆਂ ਸਰਕਾਰਾਂ ਨੇ ਉਹ ਵੋਟਾਂ ਲਵਾਉਣ ਦੇ ਲਈ ਮੁਫਤ ਕਰ ਰਹੀਆਂ ਨੇ, ਮੁਫਤਖੋਰੀ ਨੂੰ ਵਧਾ ਰਹੀਆਂ ਨੇ। ਸੁਪਰੀਮ ਕੋਰਟ ਦੇ ਵਿੱਚ ਵੀ ਇਸ ਮਸਲੇ ਨੂੰ ਲੈ ਕੇ ਕਈ ਸਖਤ ਟਿੱਪਣੀਆਂ ਹੋਈਆਂ ਨੇ ਕਿ ਮੁਫਤਖੋਰੀ ਦੀ ਹੱਦ ਬਣਨਾ ਕੀ ਹੈ। ਇਹ ਇੱਕ ਬਹੁਤ ਵੱਡੀ ਬਹਿਸ ਹੈ। ਇਹਨੂੰ ਅਸੀਂ ਸਮਝਣ ਦੀ ਕਦੇ ਜ਼ਰੂਰਤ ਮਹਿਸੂਸ ਹੀ ਨਹੀਂ ਕੀਤੀ ਕਿ ਜਿਹੜਾ ਅਸੀਂ ਕਹਿੰਦੇ ਹਾਂ ਕਿ ਕੋਈ ਵੀ ਡੈਮੋਕ੍ਰੈਟਿਕ ਸਿਸਟਮ ਉਹ ਕਲਿਆਣਕਾਰੀ ਹੋਣਾ ਚਾਹੀਦਾ, ਵੈਲਫੇਅਰਿੰਗ ਹੋਣਾ ਚਾਹੀਦਾ। ਪਰ ਦੂਜੇ ਪਾਸੇ ਅਸੀਂ ਸਾਡੀਆਂ ਸਰਕਾਰਾਂ, ਸਾਡੇ ਸਿਆਸੀ ਆਗੂ ਸਾਨੂੰ ਮੁਫਤ ਦਿੰਦੇ ਨੇ, ਤਾਂ ਮੁਫਤ ਦਾ ਮਤਲਬ ਤੁਹਾਡੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਆ। ਵੈਲਫੇਅਰਿੰਗ ਦਾ ਮਤਲਬ ਕਿ ਹਰ ਇੱਕ ਬੰਦੇ ਨੂੰ, ਭਾਵੇਂ ਉਹ ਅਮੀਰ ਆ ਭਾਵੇਂ ਉਹ ਗਰੀਬ ਆ, ਜਿੰਨੇ ਜੋਗਾ ਉਹਨੂੰ ਉਸ ਦਾ ਲਾਭ ਮਿਲੇ, ਕਿਉਂਕਿ ਹਰ ਬੰਦਾ ਸਟੇਟ ਦੀ ਐਸਟ ਹੈ। ਹਰ ਬੰਦਾ ਜੀਡੀਪੀ ਦੇ ਵਿੱਚ ਹਿੱਸੇਦਾਰ ਆ। ਭਾਵੇਂ ਕੋਈ ਗਰੀਬ ਆ ਤਾਂ ਉਹ ਘੱਟ ਪਾਉਂਦਾ ਹੋਏਗਾ, ਜੇਕਰ ਉਹ ਘੱਟ ਕਮਾ ਰਿਹਾ ਤਾਂ ਉਹ ਘੱਟ ਪਾਉਂਦਾ ਹੋਏਗਾ, ਜੇਕਰ ਜ਼ਿਆਦਾ ਕਮਾ ਰਿਹਾ ਤਾਂ ਜ਼ਿਆਦਾ ਟੈਕਸ ਦਿੰਦਾ ਹੋਏਗਾ। ਇਹ ਤਾਂ ਸਾਨੂੰ ਸਮਝਣਾ ਪੈਣਾ ਹੈ। ਮੁਫਤਖੋਰੀ ਗਲਤ ਆ। ਮੁਫਤਖੋਰੀ ਨਾਲ ਬਹੁਤ ਲੋਕ ਜਿਹੜੇ ਆ ਉਹਦਾ ਲਾਹਾ ਲੈ ਜਾਂਦੇ ਨੇ, ਕਈ ਵਾਰੀ ਹੱਕਦਾਰ ਨੂੰ ਲਾਹਾ ਵੀ ਨਹੀਂ ਮਿਲਦਾ। ਪਰ ਮੁਫਤਖੋਰੀ ਨਾਲ ਸਰਕਾਰਾਂ ਦਾ ਨੁਕਸਾਨ ਹੁੰਦਾ ਤੇ ਦੂਜੇ ਪਾਸੇ ਲੋਕਾਂ ਦੇ ਵਿੱਚ ਮੁਫਤਖੋਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਆਦਤਾਂ ਵੀ ਸ਼ੁਮਾਰ ਹੋ ਜਾਂਦੀਆਂ ਨੇ। ਮੁਫਤਖੋਰੀ ਸਾਨੂੰ ਇੱਕ ਸਨਮਾਨਯੋਗ ਜ਼ਿੰਦਗੀ ਤੇ ਪ੍ਰੋਸਪੈਰਿਟੀ, ਡਿਗਨਿਟੀ ਦੇ ਨਾਲ ਜਿਉਣ ਦੇ ਲਈ ਜਿਹੜਾ ਉਹ ਰਾਹ ਨਹੀਂ ਖੋਲਦੀ। ਮੁਫਤਖੋਰੀ ਨਾਲ ਅਸੀਂ ਮੁਫਤ ਦੇ ਜਿਹੜੇ ਆ ਉਹਦਾ ਹੱਥ ਅੱਡ ਕੇ ਸਰਕਾਰਾਂ ਵੱਲ ਵੇਖਣ ਲੱਗ ਜਾਂਦੇ ਆ, ਜਦ ਕਿ ਇਹ ਨਹੀਂ ਚਾਹੀਦੀ। ਹਰ ਬੰਦਾ ਡਿਗਨਿਟੀ ਨਾਲ ਜਿਉਣ ਦਾ ਹੱਕਦਾਰ ਆ। ਹਰ ਬੰਦਾ ਸਨਮਾਨਯੋਗ ਜ਼ਿੰਦਗੀ ਭਾਲਦਾ। ਹਰ ਬੰਦੇ ਨੂੰ ਇਹ ਹੁੰਦਾ ਕਿ ਮੈਨੂੰ ਮੈਂ ਕਿਉਂ ਲਵਾਂ ਮੁਫਤ। ਬਜਾਏ ਇਸ ਮਾਡਲ ਦੀ ਬਜਾਏ ਸਾਨੂੰ ਇਹ ਕਰਨਾ ਚਾਹੀਦਾ ਹੈ ਕਿ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਅਮੀਰ ਹੈ, ਜਿਹਦੀ ਜਿੰਨੀ ਆਮਦਨ ਹੈ, ਜਿਹਦਾ ਜਿਹੜਾ ਪਛੜਿਆ, ਤਾਂ ਉਹਨੂੰ ਉਸ ਤਰੀਕੇ ਨਾਲ ਉਹਨੂੰ ਵੈਲਫੇਅਰਿੰਗ ਕਰੋ ਕਿ ਉਹਦੇ ਬੱਚੇ ਵੀ ਪੜ੍ਹਨ ਤੇ ਉਹ ਫੀਸਾਂ ਆਪਦੀ ਜੇਬ ਚੋਂ ਭਰਨ ਦੇ ਸਮਰੱਥ ਹੋਵੇ। ਉਹਨੂੰ ਮਹੀਨੇ ਡੇਢ ਮਹੀਨੇ ਬਾਅਦ ਗੱਟਾ ਚੱਕ ਕੇ ਘਰੋਂ ਕਿਸੇ ਡੀਪੂ ਹੋਲਡਰ ਦੇ ਬਾਹਰ ਨਾ ਖੜਨਾ ਪਵੇ। ਉਹਦੇ 'ਚ ਅਨਾਜ ਨੂੰ ਖਰੀਦਣ ਦੀ ਹੈਸੀਅਤ ਹੋਣੀ ਚਾਹੀਦੀ ਹੈ। ਉਹਨੂੰ ਮੁਫਤ ਬੱਸ ਸਫ਼ਰ ਦੀ ਸਹੂਲਤ ਗਿਫਟ ਨਾ ਲੱਗੇ। ਉਹਨੂੰ ਟਿਕਟ ਕਟਾਉਣ ਵੇਲੇ ਇਹ ਮਹਿਸੂਸ ਨਾ ਹੋਵੇ ਕਿ ਮੈਂ ਯਾਰ ਮੇਰੇ 100 ਰੁਪਇਆ ਲੱਗ ਗਿਆ ਜਾਂ ਮੇਰੇ 50 ਲੱਗ ਗਏ। ਇਹ ਨਹੀਂ ਹੋਣਾ ਚਾਹੀਦਾ। ਇਹ ਗਲਤ ਗੱਲ ਹੈ। ਅਸੀਂ ਇਹ ਚੀਜ਼ ਸਾਨੂੰ 3 ਲੱਖ ਕਰੋੜ ਦਾ ਕਰਜ਼ਾ ਕਿਵੇਂ ਚੜਿਆ? ਆਈ ਮੁਫਤਖੋਰੀ ਦੀ ਸਿਆਸਤ ਨਾਲ ਹੀ। ਜਿਹੜੀਆਂ ਸਰਕਾਰਾਂ ਆਈਆਂ ਉਹਨੇ ਕੋਈ ਰਾਹ ਖੋਲਤਾ, ਕਦੇ ਕੋਈ ਖੋਲਤਾ। ਅਸੀਂ ਕਿਸੇ ਨੂੰ ਮੁਫਤ ਮਿਲਣ ਦੇ ਵਿਰੋਧ ਨਹੀਂ ਕਰਦੇ, ਪਰ ਅਸੀਂ ਇਹ ਕਹਿੰਦੇ ਕਿ ਲੋਕਾਂ ਦੀ ਜੇਬ ਇੰਨੀ ਕੁ ਸਮਰੱਥ ਕਰੋ। ਸਰਕਾਰਾਂ ਦੇ ਫਰਜ਼ ਹੈ ਕਿਉਂਕਿ ਇਹ ਕਿ ਉਹ ਤੁਹਾਡੀ ਮੁਫਤਖੋਰੀ ਵੱਲ ਨਾ ਝਾਕਣ ਤੇ ਫਿਰ ਉਹ ਆਪ ਫੈਸਲਾ ਕਰਨ ਕਿ ਅਸੀਂ ਵੋਟ ਕਿਹਨੂੰ ਪਾਉਣੀ ਹੈ। ਅਸੀਂ ਐਲਾਨ ਕਰਨ ਵਾਲੇ ਨੂੰ ਵੋਟ ਪਾਉਣੀ ਹੈ, ਅਸੀਂ ਸਾਨੂੰ ਮੰਗ ਤੇ ਬਣਾਉਣ ਵਾਲੇ ਨੂੰ ਵੋਟ ਪਾਉਣੀ ਹੈ, ਜਾਂ ਸਾਡੀਆਂ ਜੇਬਾਂ ਸਾਨੂੰ ਇੱਕ ਵਧੀਆ ਜ਼ਿੰਦਗੀ ਦੇਣ ਵਾਲੇ ਨੂੰ ਵੋਟ ਪਾਉਣੀ ਹੈ। ਹਰ ਬੰਦੇ ਦਾ ਇਹ ਦਿਲ ਕਰਦਾ ਕਿ ਉਹਦੇ ਜਵਾਕ ਦੇ ਸਵੇਰੇ ਟਾਈ ਲੱਗੀ ਹੋਵੇ, ਉਹ ਵੈਨ 'ਚ ਚੜੇ, ਚੰਗੇ ਸਕੂਲ 'ਚ ਜਾਵੇ। ਹਰ ਬੰਦੇ ਦਾ ਇਹ ਆਸ਼ਾ ਹੈ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਕਿ ਪੰਜਾਬ ਦਾ ਸਰਕਾਰੀ ਸਕੂਲ, ਉਹਦੀ ਆਲੀਸ਼ਾਨ ਬਿਲਡਿੰਗ ਹੋਵੇ, ਜਵਾਕ ਏਸੀ ਰੂਮਾਂ 'ਚ ਬੈਠੇ ਹੋਣ, ਚੰਗੀ ਪੜ੍ਹਾਈ ਹੋਵੇ, ਹਸਪਤਾਲ 'ਚ ਜਾਵੇ, ਉਹਦਾ ਰਿਸੈਪਸ਼ਨ ਤੇ ਸਵਾਗਤ ਹੋਵੇ, ਉੱਥੇ ਲਾਈਨਾਂ ਨਾ ਲੱਗੀਆਂ ਹੋਣ, ਉਹਦਾ ਚੰਗਾ ਜੀਵਨ ਪੱਧਰ ਹੋਵੇ, ਉਹਨੂੰ ਫੀਲ ਹੋਵੇ ਕਿ ਯਾਰ ਮੈਂ ਸਾਡਾ ਪੰਜਾਬ ਆ, ਉਹਨੂੰ ਪੰਜਾਬ ਦਾ ਮੋਹ ਆਉਣ ਲੱਗੇ। ਹੁਣ ਜਦੋਂ ਸਿਸਟਮ ਨੇ ਖੱਜਲ ਖਵਾਰੀ ਕਰਤੀ, ਆਹ ਲੋਕ ਜਿਹੜੇ ਆਪ ਕਰੋੜਾਂ ਰੁਪਏ ਪੈਨਸ਼ਨ ਚੱਕੀ ਬੈਠੇ ਆ, ਤੇ ਜਦੋਂ ਇਹਨਾਂ ਨੇ ਆਪਦੇ ਗੀਜੇ ਭਰ ਕੇ ਤੇ ਕੁਛ ਲੋਕਾਂ ਨੂੰ ਦੇਣਾ ਸ਼ੁਰੂ ਕਰਤਾ, ਤੇ ਮੇਰੇ ਵਰਗਿਆਂ ਦੀ ਵੀ ਆਦਤ ਹੋ ਗਈ ਕਿ ਜਿੰਨਾ ਬਣਦਾ ਲੈ ਲਓ। ਇਹਦੇ ਨਾਲ ਲੋਕਾਂ ਦਾ ਮੋਹ ਨਹੀਂ ਪੈਂਦਾ ਆਪਦੇ ਦੇਸ਼ ਨਾਲ, ਆਪਦੀ ਜੋ ਜਿੱਥੇ ਵੀ ਉਹ ਰਹਿੰਦੇ ਨੇ। ਇਹ ਮੁਫਤਖੋਰੀ ਵੋਟ ਸਿਆਸਤ ਦਾ ਹਿੱਸਾ ਹੈ।
ਵੋਟ ਸਿਆਸਤ ਦੇ ਵਿੱਚ ਕਦੇ ਵੀ ਲੋਕਾਂ ਨੂੰ ਸਨਮਾਨ ਨਹੀਂ ਮਿਲਦਾ। ਇਹ ਗੱਲ ਦੁਨੀਆ ਨੂੰ ਯਾਦ ਰੱਖਣੀ ਚਾਹੀਦੀ ਹੈ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਵੀ ਸਾਡੇ ਸਮਾਜਿਕ ਢਾਂਚੇ ਤੇ ਹੀ ਹੈ, ਜਾਤ ਪਾਤ ਦੇ ਵਿਤਕਰੇ ਤੇ ਹੈ। ਬਠਿੰਡਾ ਦੇ ਵਿੱਚ ਇੱਕ ਪਿੰਡ ਪੈਂਦਾ ਮਲੂਕਾ ਦੇ ਵਿੱਚ ਤੀਆਂ ਦੇ ਇੱਕ ਸਮਾਗਮ ਦੇ ਦੌਰਾਨ ਦਲਿਤ ਭਾਈਚਾਰੇ ਦੀਆਂ ਬੀਬੀਆਂ ਦੇ ਨਾਲ ਜਾਤ ਪਾਤ ਸੰਬੰਧੀ ਵਿਤਕਰੇ ਦਾ ਮਾਮਲਾ ਸਾਹਮਣੇ ਆਉਣ ਤੇ ਥਾਣਾ ਦਿਆਲਪੁਰਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਸਣੇ 5 ਜਣਿਆਂ ਦੇ ਖਿਲਾਫ SC/ST ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ। ਮੁਲਜ਼ਮਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਸੁਖਦੀਪ ਕੌਰ ਪਤਨੀ ਲక్ష్మణ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ 7 ਅਗਸਤ ਨੂੰ ਜਦੋਂ ਤੀਆਂ ਦਾ ਪ੍ਰੋਗਰਾਮ ਸੀਗਾ ਪਿੰਡ ਦੇ ਵਿੱਚ, ਰਘਵੀਰ ਸਿੰਘ ਨੇ ਰਖਵਾਇਆ ਸੀਗਾ ਤਾਂ ਉਹ ਵੀ ਸ਼ਾਮਲ ਹੋਈ ਸੀ, ਜਿੱਥੇ SC ਤੇ ਜਰਨਲ ਭਾਈਚਾਰਿਆਂ ਦੇ ਲਈ ਵੱਖੋ ਵੱਖਰੇ ਟੈਂਟ ਲੱਗੇ ਹੋਏ ਸਨ। ਸੁਖਦੀਪ ਕੌਰ ਮੁਤਾਬਕ ਜਦੋਂ ਉਸਨੇ ਖਾਣਾ ਖਾਣ ਦੇ ਲਈ ਪਲੇਟ ਚੁੱਕੀ ਤਾਂ ਕੁਲਦੀਪ ਕੌਰ ਪਤਨੀ ਪਲਵਿੰਦਰ ਸਿੰਘ ਨੇ ਉਹ ਪਲੇਟ ਥਾਲ ਖੋ ਕੇ ਕਿਹਾ ਕਿ ਉਹਨੇ ਜਿਹੜਾ ਲਫ਼ਜ਼ ਵਰਤਿਆ ਮੈਂ ਔਨ ਏਅਰ ਵਰਤਣਾ ਨਹੀਂ ਚਾਹੁੰਦਾ। ਉਹਨੇ ਕਿਹਾ ਕਿ ਤੁਹਾਡੇ ਵਾਸਤੇ ਵੱਖਰਾ ਪ੍ਰਬੰਧ ਆ ਤੇ ਤੁਹਾਡਾ ਲੰਗਰ ਉਧਰ ਹੈ। ਉੱਥੇ ਮੌਕੇ ਤੇ ਖੜੇ ਇੱਕ ਹੋਰ ਵਿਅਕਤੀ ਜਗਸੀਰ ਸਿੰਘ ਨੇ ਵੀ ਇਹ ਸ਼ਬਦ ਦੁਹਰਾਏ। ਇਸ ਸੰਬੰਧੀ ਪੁਲਿਸ ਨੇ ਰਘਵੀਰ ਸਿੰਘ, ਜਗਸੀਰ ਸਿੰਘ, ਸਵਰਨਾ, ਆਮ ਆਦਮੀ ਪਾਰਟੀ ਦੇ ਆਗੂ ਲੱਖਾ ਸਿੰਘ ਤੇ ਕੁਲਦੀਪ ਕੌਰ ਦੇ ਖਿਲਾਫ ਕੇਸ ਦਰਜ ਕੀਤਾ ਹੈ। ਹਾਲੇ ਕੋਈ ਗ੍ਰਿਫਤਾਰੀ ਤਾਂ ਨਹੀਂ ਹੋਈ, ਜਿਹੜੇ ਜਾਂਚ ਕਰ ਰਹੇ ਨੇ ਅਫਸਰ। ਉਧਰ ਦੂਜੇ ਪਾਸੇ ਦਲਿਤ ਮਹਾਪੰਚਾਇਤ ਨੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ਦੇ ਹੇਠ ਇੱਕ ਵਫਦ ਨੇ IG ਸ਼ਿਵ ਕੁਮਾਰ ਵਰਮਾ ਨੂੰ ਮਿਲ ਕੇ ਸ਼ਿਕਾਇਤ ਕੀਤੀ ਹੈ ਤੇ ਧਨਾੜ ਦੋਸ਼ੀਆਂ ਵੱਲੋਂ ਕਿਹਾ ਕਿ ਪੀੜਤਾਂ ਨੂੰ ਹੁਣ ਧਮਕਾਇਆ ਜਾ ਰਿਹਾ ਹੈ। ਦੇਖੋ, ਪੰਜਾਬ ਦਾ ਜਿਹੜਾ ਸਮਾਜਿਕ ਢਾਂਚਾ, ਉੱਥੇ ਜਾਤ ਪਾਤ ਬਿਲਕੁਲ ਨਹੀਂ ਹੈ। ਪੰਜਾਬ ਦੇ ਸਮਾਜਿਕ ਢਾਂਚੇ ਦੇ ਵਿੱਚ ਜਿਹੜੀ ਭਾਈਚਾਰਕ ਸਾਂਝਾ ਉਹ ਬੇਹੱਦ ਮਜ਼ਬੂਤ ਹੈ। ਇੱਥੇ ਬਹੁਤ ਕੁਝ ਹੋਇਆ, ਲਾਂਬੂ ਲਾਉਣ ਦੀ ਇੱਕ ਵਾਰੀ ਨਹੀਂ ਕੋਸ਼ਿਸ਼ ਕੀਤੀ ਗਈ, ਬਹੁਤ ਵਾਰ ਕੋਸ਼ਿਸ਼ ਕੀਤੀ। ਦੋਨਾਂ ਹੀ ਫਿਰਕਿਆਂ ਦੇ, ਈਵਨ ਕਿ ਤਿੰਨਾਂ ਹੀ ਫਿਰਕਿਆਂ ਦੇ ਵਿੱਚ, ਮੁਸਲਮਾਨ ਭਾਈਚਾਰੇ ਦੇ ਵੀ ਹੈ ਜਾਂ ਹਿੰਦੂ ਭਾਈਚਾਰੇ ਦੇ ਹੈ, ਸਿੱਖ ਭਾਈਚਾਰੇ ਦੇ ਵਿੱਚ ਸ਼ਰਾਰਤੀ ਅਨਸਰ ਤਾਂ ਕਿਤੇ ਵੀ ਹੋ ਸਕਦੇ ਆ, ਸਾਨੂੰ ਇਹ ਮੰਨਣਾ ਪੈਣਾ ਖੁੱਲੇ ਦਿਲ ਨਾਲ। ਪਰ ਤੁਸੀਂ ਪਟਿਆਲਾ ਦੀ ਘਟਨਾ ਲੈ ਲਓ, ਜਿੱਥੇ ਜਦੋਂ ਦੋਨੇ ਸਿੱਖ ਜਥੇਬੰਦੀਆਂ ਤੇ ਕੁਝ ਸ਼ਰਾਰਤੀ ਸ਼ਿਵ ਸੈਨਿਕ ਜਿਹੜੇ ਆ ਉਹ ਆਪਸੀ ਤਕਰਾਰ ਹੋਈ ਸੀ ਉਹਨਾਂ ਦੀ, ਉਦੋਂ ਲੈ ਲਓ, ਜਾਂ ਉਸ ਤੋਂ ਪਹਿਲਾਂ ਜਦੋਂ ਇੱਕ ਪਾਸੇ ਬਾਈਬਲ ਕਲਾਂ ਦਾ ਇਨਸਾਫ ਮੰਗ ਰਹੇ ਸੀ ਲੋਕ ਤੇ ਦੂਜੇ ਪਾਸੇ ਜਿਹੜੀ ਲੁਧਿਆਣਾ ਦੇ ਵਿੱਚ ਕੁਝ ਹੋਰ ਹਿੰਦੂ ਧਾਰਮਿਕ ਗ੍ਰੰਥਾਂ, ਸ਼੍ਰੀਮਦ ਭਾਗਵਤ ਗੀਤਾ ਜਾਂ ਕੁਰਾਨ ਦੀ ਵੀ ਬੇਅਦਬੀ ਹੋਈ ਸੀ, ਤਾਂ ਉਦੋਂ ਲੋਕਾਂ ਨੇ ਜਿਹੜਾ ਭਾਈਚਾਰਕ ਸਾਂਝ ਸੀ ਉਹ ਡੋਲਣ ਨਹੀਂ ਦਿੱਤੀ। ਹੁਣ ਵੀ ਸਾਨੂੰ ਇਹ ਸਮਝਣਾ ਪੈਣਾ ਕਿ ਆਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ, ਆਹ ਜਿਹੜੇ ਮਾਮਲੇ ਵਾਪਰ ਰਹੇ ਨੇ, ਇਹ ਕਿਉਂ ਵਾਪਰ ਰਹੇ ਨੇ, ਇਹਨਾਂ ਦੇ ਪਿੱਛੇ ਕੌਣ ਹੈ, ਇਹ ਕਿਉਂ ਪੰਜਾਬ ਨੂੰ ਲਾਂਬੂ ਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਤੁਹਾਨੂੰ ਇੱਕ ਵਾਰੀ ਯਾਦ ਹੋਣਾ, ਜਾਨੀਸਰ ਪਿੰਡ ਹੈ ਮੁਕਤਸਰ ਜ਼ਿਲ੍ਹੇ ਦੇ ਵਿੱਚ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ, ਉੱਥੇ ਇਦਾਂ ਹੀ ਇੱਕ ਝਗੜਾ ਹੋ ਗਿਆ ਸੀ, ਪਿੰਡ ਪੱਧਰ ਦਾ ਹੀ ਸੀ, ਪਰ ਬਾਅਦ ਦੇ ਵਿੱਚ ਉਹ ਝਗੜਾ ਵੱਧ ਗਿਆ ਸੀ, ਜਿਹੜਾ ਕਿ ਦਲਿਤ ਭਾਈਚਾਰੇ ਦੇ ਲੋਕਾਂ ਨੇ ਇਲਜ਼ਾਮ ਲਾਏ ਸੀ ਕੁਝ ਜ਼ਿਮੀਂਦਾਰ ਭਰਾਵਾਂ ਤੇ ਕਿ ਇਹਨਾਂ ਨੇ ਸਾਡੇ ਨਾਲ ਬਦਸਲੂਕੀ ਕੀਤੀ, ਇਹਨਾਂ ਨੇ ਸਾਡੇ ਸਿਰ ਤੇ ਕੁਝ ਗਲਤ ਚੀਜ਼ਾਂ ਪਾਤੀਆਂ। ਚਲੋ ਆਪਾਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦੇ। ਤਾਂ ਉਦੋਂ ਇਸ ਮਸਲੇ ਦਾ ਸਿਆਸੀਕਰਨ ਹੋ ਗਿਆ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਆ ਵਿਜੇ ਸਾਂਪਲਾ, ਜਿਹੜੇ ਕਿ ਭਾਜਪਾ ਦੇ ਨੇ, ਕੌਮੀ ਘੱਟ ਗਿਣਤੀ ਦੇ ਚੇਅਰਮੈਨ ਸੀਗੇ ਉਦੋਂ, ਉਹ ਜਾਂਦੇ ਨੇ ਤੇ ਉਸ ਤੋਂ ਬਾਅਦ ਭਾਜਪਾ ਫਿਰ ਇਹਨਾਂ ਚੀਜ਼ਾਂ ਨੂੰ ਚੱਕ ਲੈਂਦੀ ਹੈ ਕਿ ਹਾਂ ਪੰਜਾਬ ਦੇ ਵਿੱਚ ਤਾਂ ਦਲਿਤਾਂ ਦਾ ਰਹਿਣਾ ਹੀ ਦੁੱਬਰ ਹੋ ਗਿਆ, ਜਦ ਕਿ ਉਹਨਾਂ ਜਿੱਥੇ ਭਾਜਪਾ ਰਾਜ ਕਰਦੀ ਹੈ, ਦੇਖੋ ਕੌਮੀ ਘੱਟ ਗਿਣਤੀ ਦਾ ਕਮਿਸ਼ਨ ਦਾ ਚੇਅਰਮੈਨ ਜਿੱਥੇ ਕਿਤੇ ਵੀ ਜਾਵੇ ਉਹ ਤੇ ਕੋਈ ਇਤਰਾਜ਼ ਨਹੀਂ ਹੈ, ਪਰ ਜਿੱਥੇ ਕਿਤੇ ਵੀ ਭਾਜਪਾ ਦੀਆਂ ਰਾਜਾਂ ਦੀਆਂ ਸਰਕਾਰਾਂ ਨੇ, ਉੱਥੇ ਦਲਿਤਾਂ ਦੀ ਕੀ ਹਾਲਤ ਹੈ, ਕਦੇ ਕਿਸੇ ਨੇ ਸਵਾਲ ਕਰਨ ਦੀ ਜ਼ਰੂਰਤ ਹੀ ਨਹੀਂ ਕੀਤੀ। ਭਾਜਪਾ ਨੂੰ ਵੀ, ਵਿਜੇ ਸਾਂਪਲਾ ਨੂੰ ਵੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ। ਸੋ ਇੱਕ ਪਾਸੇ ਨਰਿੰਦਰ ਮੋਦੀ ਇੱਕ ਵਾਰੀ ਜਿਹੜੇ ਦਲਿਤ ਭਾਈਚਾਰੇ ਦੇ ਲੋਕ ਉਹਨਾਂ ਦੇ ਪੈਰ ਧੋ ਰਹੇ ਸੀ, ਜਦ ਕਿ ਉਸ ਤੋਂ ਕੁਝ ਦਿਨਾਂ ਬਾਅਦ ਹੀ ਮੱਧ ਪ੍ਰਦੇਸ਼ ਦੇ ਵਿੱਚ ਦਲਿਤ ਭਾਈਚਾਰੇ ਦੇ ਮੁੰਡੇ ਨੂੰ ਸਿਰਫ ਇਸ ਕਰਕੇ ਕੁੱਟਿਆ ਗਿਆ ਕਿ ਉਹਨੇ ਇੱਕ ਖੂਹ ਤੋਂ ਪਾਣੀ ਭਰ ਲਿਆ ਸੀ, ਤੇ ਉਹ ਖੂਹ ਕਹਿੰਦੇ ਆ ਵੀ ਦੂਜੀ ਉੱਚ ਜਾਤੀ ਦੇ ਲੋਕਾਂ ਨੇ, ਕਥਿਤ ਉੱਚ ਜਾਤੀ ਦੇ ਲੋਕਾਂ ਨੇ ਲਗਵਾਇਆ ਸੀਗਾ। ਸੋ ਪੰਜਾਬ ਦਾ ਜਿਹੜਾ ਮਾਹੌਲ ਆ, ਭਾਈਚਾਰਕ ਸਾਂਝ ਸਾਡੀ ਬੜੀ ਮਜ਼ਬੂਤ ਆ, ਅਸੀਂ ਭਾਈਚਾਰਕ ਤੌਰ ਤੇ ਬੜੇ ਇਕੱਠੇ ਹਾਂ ਤੇ ਬੜੇ ਤਕੜੇ ਹਾਂ। ਸਾਡੇ ਵਿੱਚ ਭਾਈਚਾਰਿਆਂ ਨੂੰ ਅਪਣਾਉਣ ਤੇ ਉਹਨਾਂ ਦੇ ਨਾਲ ਰਹਿਣ ਦਾ ਇੱਕ ਬਹੁਤ ਵੱਡਾ ਮਾਦਾ, ਗੁਰੂ ਸਾਹਿਬ ਦਾ ਜਿਹੜਾ ਪੰਜਾਬ ਨੂੰ ਗੁੜਤੀ ਹੈ ਇੱਕ ਗੁਰੂਆਂ ਦੀ, ਫਕੀਰਾਂ ਦੀ, ਉਹਨੇ ਸਾਨੂੰ ਇਹੀ ਸਿਖਾਇਆ ਕਿ ਤੁਸੀਂ ਸਾਰਿਆਂ ਦੇ ਨਾਲ ਪ੍ਰੇਮ ਭਾਵਨਾ ਦੇ ਨਾਲ ਰਹਿਣਾ, ਭਾਈਚਾਰਕ ਸਾਂਝ ਦੇ ਨਾਲ ਰਹਿਣਾ। ਜੇ ਕਿਸੇ ਇੱਕ ਪਿੰਡ ਦੇ ਨਾਲ ਇਹ ਵਿੱਚ ਘਟਨਾ ਵਾਪਰ ਗਈ ਤਾਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈਆਂ ਹੋਣੀਆਂ ਚਾਹੀਦੀਆਂ, ਚਾਹੇ ਉਹ ਕਿਸੇ ਵੀ ਪਾਰਟੀ ਦੀ। ਹੁਣ ਪਾਰਟੀਆਂ ਮੈਂ ਨਹੀਂ ਰੱਖਦੀਆਂ ਹੁੰਦੀਆਂ, ਕਈ ਵਾਰੀ ਲੋਕ ਕਹਿੰਦੇ ਕਿ ਆਮ ਹੈ ਜੀ, ਇਹ ਤਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਫਸਾਇਆ ਜਾ ਰਿਹਾ।
ਅਸੀਂ ਕਹਿੰਦੇ ਕਿ ਜਾਂਚ ਹੋਵੇ, ਭਾਵੇਂ ਕੋਈ ਕਾਂਗਰਸੀ, ਭਾਵੇਂ ਕੋਈ ਅਕਾਲੀ ਹੈ, ਤੇ ਭਾਵੇਂ ਕੋਈ ਆਮ ਆਦਮੀ ਪਾਰਟੀ ਵਾਲਾ, ਭਾਵੇਂ ਕੋਈ ਸਿਮਰਜੀਤ ਮਾਨ ਅੰਮ੍ਰਿਤਸਰ ਦਾ, ਭਾਵੇਂ ਕੋਈ ਸ਼ਿਵ ਸੈਨਿਕ ਆ, ਕੋਈ ਆ। ਸੋ ਕਾਨੂੰਨ ਆਪਦਾ ਕੰਮ ਕਰੇ, ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਇਹ ਸਮਾਜ ਨੂੰ ਗਲਤ ਤਰੀਕੇ ਵੱਲ ਧੱਕਦੀਆਂ ਨੇ, ਗਲਤ ਬਹਿਸਾਂ ਛਿੜਦੀਆਂ ਨੇ। ਜਦੋਂ ਇਹ ਜਾਤੀਕਰਨ, ਜਾਤੀ ਸਮੀਕਰਨ ਬਣਦੇ ਆ, ਫਿਰ ਉਹਦੇ 'ਚ ਜਿਹੜੀਆਂ ਫਿਰਕੂ ਤਨਜ਼ੀਮਾਂ ਹੁੰਦੀਆਂ ਨੇ, ਜਿਹੜੇ ਦੇ ਦੋਸ਼ ਅਕਸਰ ਹੀ ਭਾਜਪਾ ਤੇ ਲੱਗਦੇ ਨੇ ਕਿ ਇਹਨੇ ਫਿਰਕੂ ਜਾਤੀਕਰਨ ਚੋਂ ਲਾਹਾ ਲੈਣਾ ਹੈ, ਇਹਨੇ ਵੰਡੀਆਂ ਚੋਂ ਲਾਹਾ ਲੈਣਾ ਹੈ, ਇਹਨੇ ਸਮਾਜਿਕ ਵੰਡੀਆਂ ਜਿੰਨੀਆਂ ਵਧਣਗੀਆਂ, ਜਿਹੜੇ ਰਾਜਾਂ 'ਚ ਵਧੀਆਂ ਨੇ ਉੱਥੇ ਸਪੇਸ ਵਧੀ ਹੈ ਭਾਜਪਾ ਦੀ। ਸੋ ਉੱਥੋਂ ਸਾਨੂੰ ਫਿਰ ਉਹਨਾਂ ਚੀਜ਼ਾਂ ਦੇ ਐਂਗਲ ਦੇ ਨਾਲ ਚੀਜ਼ਾਂ ਨੂੰ ਵੇਖਣਾ ਚਾਹੀਦਾ ਹੈ। ਪੰਜਾਬ ਰੋਡਵੇਜ਼ ਦੀ ਗੱਲ ਕਰਾਂਗੇ, ਪਨਬਸ ਤੇ ਪੀਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਦੀ ਗੱਲ ਕਰਾਂਗੇ। ਇਹਨਾਂ ਨੇ ਹੁਣ ਸੂਬਾਈ ਕਮੇਟੀ ਦੇ ਸੱਦੇ ਤੇ ਅੱਜ ਤੋਂ ਰਾਜ ਭਰ ਦੇ ਵਿੱਚ 3 ਦਿਨ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ। ਯੂਨੀਅਨ ਮੁਤਾਬਕ 15 ਅਗਸਤ ਨੂੰ ਲੁਧਿਆਣਾ ਦੇ ਵਿੱਚ ਮਨਾਏ ਜਾ ਰਹੇ ਸੂਬਾ ਪੱਧਰੀ ਆਜ਼ਾਦੀ ਸਮਾਗਮ ਦੇ ਦੌਰਾਨ ਪੁੱਜ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ। ਯੂਨੀਅਨ ਦੀ ਮੰਗ ਇਹ ਹੈ ਕਿ ਉਹਨਾਂ ਨੂੰ ਸਰਕਾਰ ਦੇ ਵਾਅਦੇ ਦੇ ਮੁਤਾਬਕ ਪੱਕਾ ਕੀਤਾ ਜਾਵੇ ਤੇ ਹਰ ਮਹੀਨੇ ਤਨਖਾਹ ਵੇਲੇ ਸਿਰ ਖਾਤਿਆਂ ਦੇ ਵਿੱਚ ਪਾਈ ਜਾਵੇ, ਬਿਲਕੁਲ ਉਸ ਤਰੀਕੇ ਨਾਲ ਜਿਵੇਂ ਐਮਐਲਏਜ਼ ਤੇ ਐਮਪੀ ਦੀ ਆਉਂਦੀ ਹੈ। ਰਾਜ ਅੰਦਰ ਪਨਬਸ ਅਤੇ ਪੀਆਰਟੀਸੀ ਦੇ 27 ਡਿਪੂਆਂ ਦੇ ਗੇਟਾਂ ਅੱਗੇ 8000 ਕੱਚੇ ਮੁਲਾਜ਼ਮ ਧਰਨੇ ਤੇ ਬੈਠਣ ਦਾ ਦਾਅਵਾ ਕਰਦੇ ਨੇ। ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਰਕਾਰੀ ਵਿਭਾਗਾਂ ਨੂੰ ਬਚਾਉਣ ਅਤੇ ਪੰਜਾਬ ਦੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਟਰਾਂਸਪੋਰਟ ਮਾਫੀਆ ਖਤਮ ਕਰਨ ਸਮੇਤ ਸਾਰੀਆਂ ਮੰਗਾਂ ਦਾ ਹੱਲ ਕੱਢਣ ਦੀ ਗੱਲ ਕਰਦੀ ਸੀ। ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਵਿਕਰਮ ਸਿੰਘ ਮੋਫਰ ਸਮੇਤ 5 ਜਣਿਆਂ ਉੱਪਰ ਮਾਨਸਾ ਜ਼ਿਲ੍ਹੇ ਦੇ ਬੋਹਾ ਪੁਲਿਸ ਸਟੇਸ਼ਨ ਦੇ ਵਿੱਚ ਇਰਾਦਾ ਕਤਲ ਸਮੇਤ ਹੋਰਨਾਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਐਫਆਈਆਰ ਦੇ ਮੁਤਾਬਕ ਵਿਕਰਮ ਸਿੰਘ ਮੋਫਰ ਸਮੇਤ ਗੁਰਕੀਰਤ ਸਿੰਘ, ਗੋਬਿੰਦਰ ਸਿੰਘ, ਜਗਸੀਰ ਸਿੰਘ ਤੇ ਹੋਰਨਾਂ ਉੱਤੇ 307, 353, 332, 186, 506, 25, 27 ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਬੋਹਾ ਦੇ ਪੁਲਿਸ ਮੁਖੀ ਹਰਭਜਨ ਸਿੰਘ ਦੇ ਮੁਤਾਬਕ ਇਸ ਮਾਮਲੇ ਦੇ ਵਿੱਚ ਮੁਲਜ਼ਮਾਂ ਨੇ ਪੁਲਿਸ ਦੇ ਨਾਲ ਬਹਿਸ ਕਰਦਿਆਂ ਹੱਥੋਂ-ਪਾਈ ਕੀਤੀ। ਇਸੇ ਦੌਰਾਨ 3 ਪੁਲਿਸ ਮੁਲਾਜ਼ਮ ਮਾਮੂਲੀ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਦੇ ਮੁਤਾਬਕ ਪੁਲਿਸ ਦੇ ਕੋਲ ਅੱਕਾਂ ਵਾਲੀ ਪਿੰਡ ਦੇ ਮਨਪ੍ਰੀਤ ਸਿੰਘ ਮਣੀ ਨੇ ਮਾਮਲਾ ਦਰਜ ਕਰਵਾਇਆ ਕਿ ਉਹਨਾਂ ਦੇ ਪਿੰਡ ਦੇ ਉੱਤੇ ਗਲਤ ਵਿਅਕਤੀ ਬੈਠੇ ਸਨ ਅਤੇ ਜਿਸ ਤੋਂ ਉਹਨਾਂ ਦੀ ਜਾਨ ਨੂੰ ਖਤਰਾ ਹੈ। ਜਦੋਂ ਪੁਲਿਸ ਮੁਤਾਬਕ ਉੱਥੇ ਜਾ ਕੇ ਮਿਲੇ ਤਾਂ ਉੱਥੇ ਮੌਜੂਦ ਸਾਰਿਆਂ ਨੇ ਉਹਨਾਂ ਦੇ ਨਾਲ ਗਲਤ ਰਵੱਈਆ ਅਖਤਿਆਰ ਕੀਤਾ ਤੇ ਉਹਨਾਂ ਦੇ ਉੱਪਰ ਹਵਾਈ ਫਾਇਰ ਕਰਕੇ ਵਰਦੀ ਪਾੜੀ ਤੇ ਧੱਕਾ ਮੁੱਕੀ ਕੀਤੀ। ਪੁਲਿਸ ਨੇ ਤਿੰਨਾਂ ਨੂੰ ਇਸ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਲੈਣ ਦਾ ਦਾਅਵਾ ਕੀਤਾ ਤੇ ਜਦੋਂ ਕਿ ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾਂਦੀ ਹੈ। ਵਿਕਰਮ ਮੋਫਰ ਲੋਕ ਸਭਾ ਦੇ ਵਿੱਚ ਕਾਂਗਰਸੀ ਨੇਤਾ ਰਵਨੀਤ ਸਿੰਘ ਬਿੱਟੂ ਦਾ ਸਕਾ ਜੀਜਾ ਹੈ ਤੇ ਸੀਨੀਅਰ ਕਾਂਗਰਸੀ ਨੇਤਾ ਅਜੀਤਿੰਦਰ ਸਿੰਘ ਮੋਫਰ ਦਾ ਮੁੰਡਾ ਹੈ। ਉਸ ਨੇ ਇਸ ਵਾਰ ਸਰਦੂਲਗੜ੍ਹ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜੀ ਸੀ। ਉਧਰ ਵਿਕਰਮ ਸਿੰਘ ਮੋਫਰ ਨੇ ਪੁਲਿਸ ਦੀ ਸਾਰੀ ਕਹਾਣੀ ਨੂੰ ਗਲਤ ਅਤੇ ਇੱਕ ਪਾਸੜ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਰਾਜਸੀ ਬਦਲਾਖੋਰੀ ਦੇ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਤੇ ਇਸ ਦੀ ਸ਼ਿਕਾਇਤ ਉਹ ਪੰਜਾਬ ਪੁਲਿਸ ਦੇ ਮੁਖੀ ਦੇ ਕੋਲ ਜ਼ਰੂਰ ਕਰਨਗੇ। ਰੁੱਖ ਅੰਮ੍ਰਿਤਸਰ ਸਾਹਿਬ ਦਾ ਕਰਦੇ ਹਾਂ, ਜਿੱਥੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਬੀਤੇ ਦਿਨੀ 3 ਸਾਲਾ ਬੱਚੀ ਦੀ ਲਾਸ਼ ਮਿਲਣ ਦੇ ਸਬੰਧ ਦੇ ਵਿੱਚ ਉਕਤ ਬੱਚੀ ਦੇ ਭਰਾ ਨੇ ਕਤਲ ਦੀ ਸਾਰੀ ਵਾਰਦਾਤ ਦੱਸੀ ਹੈ। ਬੱਚੇ ਨੇ ਦੱਸਿਆ ਕਿ ਉਸ ਦੀ ਮਾਂ ਮਨਿੰਦਰ ਕੌਰ 9 ਅਗਸਤ ਨੂੰ ਉਸ ਨੂੰ ਤੇ ਉਸ ਦੀ ਭੈਣ ਨੂੰ ਲੈ ਕੇ ਅੰਮ੍ਰਿਤਸਰ ਗਈ ਸੀ। ਅੰਬਾਲਾ ਤੋਂ ਬੱਸ ਬਦਲ ਕੇ ਅੰਮ੍ਰਿਤਸਰ ਪਹੁੰਚੇ, ਜਿੱਥੇ ਉਹਨਾਂ ਨੂੰ ਇੱਕ ਵਿਅਕਤੀ ਮਿਲਿਆ। 2 ਦਿਨ ਗੁਰਦੁਆਰੇ ਵਿੱਚ ਅਤੇ ਉਸ ਤੋਂ ਬਾਅਦ ਉਹ ਹੋਟਲ ਦੇ ਵਿੱਚ ਰਹੇ। ਬੱਚੇ ਨੇ ਦੱਸਿਆ ਕਿ 11 ਤਰੀਕ ਨੂੰ ਉਸ ਦੀ ਭੈਣ ਨੇ ਉਹਨੂੰ ਰੱਖੜੀ ਵੀ ਬੰਨ੍ਹੀ ਸੀ। ਇਸ ਤੋਂ ਮਗਰੋਂ ਹੋਟਲ ਦੇ ਵਿੱਚ ਇੱਕ ਪਾਸਿਓਂ ਮਨਿੰਦਰ ਕੌਰ ਨੇ ਉਸ ਦੀ ਭੈਣ ਦੇ ਗਲ ਦੇ ਵਿੱਚ ਦੁਪੱਟਾ ਬੰਨ੍ਹ ਕੇ ਉਸ ਨੂੰ ਖਿੱਚਿਆ ਅਤੇ ਦੂਜੇ ਆਦਮੀ ਨੇ ਦੂਜੇ ਪਾਸੇ ਤੋਂ ਖਿੱਚਿਆ, ਜੋ ਕਿ ਉਹਨਾਂ ਦੇ ਨਾਲ ਹੀ ਸੀ। ਜਦੋਂ ਬੱਚੇ ਨੇ ਉਹਨਾਂ ਨੂੰ ਪੁੱਛਿਆ ਕਿ ਉਹ ਉਸ ਦੀ ਭੈਣ ਨੂੰ ਕਿਉਂ ਮਾਰ ਰਹੇ ਨੇ, ਤਾਂ ਮਨਿੰਦਰ ਨੇ ਜਵਾਬ ਦਿੱਤਾ ਕਿ ਉਹ ਬਿਨਾਂ ਵਜ੍ਹਾ ਉਹਨਾਂ ਦੇ ਨਾਲ ਧੱਕੇ ਖਾ ਰਹੀ ਹੈ। ਇਸ ਤੋਂ ਬਾਅਦ ਉਸ ਦੀ ਭੈਣ ਨੂੰ ਗੁਰਦੁਆਰੇ ਦੇ ਵਿੱਚ ਛੱਡ ਕੇ ਉਹ ਚੰਡੀਗੜ੍ਹ ਦੀ ਬੱਸ ਫੜ ਕੇ ਮਨੀ ਮਾਜਰਾ ਪਹੁੰਚ ਗਏ। ਉੱਥੇ ਮਨਿੰਦਰ ਨੇ ਆਪਣੀ ਭੈਣ, ਚਚੇਰੇ ਭਰਾ ਤੇ ਮਾਂ ਨੂੰ ਮਿਲਣ ਦੇ ਲਈ ਬੁਲਾਇਆ ਸੀ। ਉਸ ਤੋਂ ਬਾਅਦ ਉਹ ਰਾਜਪੁਰਾ ਦੇ ਵਿੱਚ ਬੇਟੀ ਦੇ ਗੁੰਮਸ਼ੁਦਾ ਹੋਣ ਸੰਬੰਧੀ ਰਿਪੋਰਟ ਲਿਖਵਾਉਣ ਚਲੇ ਗਏ, ਪਰ ਉੱਥੇ ਪਹਿਲਾਂ ਹੀ ਮਨਿੰਦਰ ਕੌਰ ਦੀਆਂ ਤਸਵੀਰਾਂ ਪਹੁੰਚ ਚੁੱਕੀਆਂ ਸਨ। ਪੁਲਿਸ ਨੇ ਮਨਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਅੰਮ੍ਰਿਤਸਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਮਨਿੰਦਰ ਕੌਰ ਦੇ ਪਤੀ ਕੁਲਵਿੰਦਰ ਸਿੰਘ ਨੇ 10 ਅਗਸਤ ਨੂੰ ਸਥਾਨਕ ਗਾਂਧੀ ਨਗਰ ਥਾਣੇ ਦੇ ਵਿੱਚ ਦਰਜ ਕਰਵਾਈ ਸੀ ਸ਼ਿਕਾਇਤ, ਤੇ ਉਹਦੇ ਵਿੱਚ ਕਿਹਾ ਸੀਗਾ ਕਿ ਉਸ ਦੀ ਪਤਨੀ ਬਿਨਾਂ ਦੱਸੇ ਦੋਵੇਂ ਬੱਚਿਆਂ ਸਮੇਤ ਘਰੋਂ ਕਿਤੇ ਚਲੀ ਗਈ ਹੈ।
ਜਦੋਂ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚੋਂ ਬੱਚੀ ਦੀ ਲਾਸ਼ ਮਿਲੀ ਸੀ ਤਾਂ ਉਸ ਤੋਂ ਬਾਅਦ ਸ਼ਨਾਖਤ ਹੋਈ ਸੀਗੀ ਤੇ ਉਸ ਤੋਂ ਬਾਅਦ ਸਾਰੇ ਪੁਲਿਸ ਸਟੇਸ਼ਨਾਂ ਨੂੰ ਇਸ ਸੰਬੰਧੀ ਸੂਚਿਤ ਕੀਤਾ ਗਿਆ ਸੀ ਤੇ ਫਿਰ ਪੋਸਟਮਾਰਟਮ ਤੋਂ ਬਾਅਦ ਬੱਚੀ ਦੀ ਲਾਸ਼ ਹੁਣ ਪਰਿਵਾਰ ਨੂੰ ਸੌਂਪ ਦਿੱਤੀ ਤੇ ਪਰਿਵਾਰ ਯਮੁਨਾ ਨਗਰ ਦਾ ਦੱਸਿਆ ਗਿਆ। ਰੁੱਖ ਕਰਦੇ ਹਾਂ ਕੌਮੀ ਰਾਜਨੀਤੀ ਦਾ, ਗੱਲ ਕਰਾਂਗੇ ਬਿਹਾਰ ਦੀ, ਜਿੱਥੇ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਸਰਕਾਰ ਦੇ ਵਿੱਚ ਕੈਬਨਿਟ ਮਹਿਕਮਿਆਂ ਦੀ ਵੰਡ, ਮੰਤਰਾਲਿਆਂ ਦੀ ਵੰਡ ਸੰਬੰਧੀ ਨਿਤਿਸ਼ ਕੁਮਾਰ ਅਤੇ ਤੇਜਸਵੀ ਦੇ ਵਿੱਚ ਸਹਿਮਤੀ ਬਣ ਗਈ ਹੈ। ਚਰਚੇ ਇਹ ਨੇ ਕਿ ਬਿਹਾਰ ਦੇ ਵਿੱਚ ਕੈਬਨਿਟ ਮੰਤਰਾਲਿਆਂ ਦੀ 16 ਅਗਸਤ ਨੂੰ ਵੰਡ ਕੀਤੀ ਜਾਵੇਗੀ। ਉਪ ਮੁੱਖ ਮੰਤਰੀ ਤੇਜਸਵੀ ਨੇ ਦਿੱਲੀ ਤੋਂ ਆ ਕੇ ਨਿਤਿਸ਼ ਕੁਮਾਰ ਦੇ ਨਾਲ ਮੁਲਾਕਾਤ ਕੀਤੀ ਅਤੇ ਬਾਅਦ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਕਿਹਾ ਕਿ ਮੰਤਰੀ ਮੰਡਲ ਦੇ ਵਿੱਚ ਉਮੀਦਵਾਰਾਂ ਦੇ ਨਾਂ ਤੈਅ ਹੋ ਚੁੱਕੇ ਨੇ ਤੇ ਜਲਦੀ ਹੀ ਇਸ ਸੰਬੰਧੀ ਐਲਾਨ ਕੀਤਾ ਜਾਵੇਗਾ। ਪੰਜਾਬੀ ਰੇਡੀਓ ਯੂਐਸਏ ਤੇ ਤੁਸੀਂ ਰਿਪੋਰਟਾਂ ਵੀ ਦੇਖੀਆਂ ਹੋਣੀਆਂ ਨੇ, ਸੋਸ਼ਲ ਮੀਡੀਆ ਤੇ ਵੀ ਤੇ ਨਾਲੋਂ ਨਾਲ ਪੰਜਾਬੀ ਰੇਡੀਓ ਯੂਐਸਏ ਤੇ ਵੀ ਉਹ ਰਿਪੋਰਟਾਂ ਚੱਲੀਆਂ ਨੇ, ਜਿਨ੍ਹਾਂ ਦੇ ਵਿੱਚ ਅਸੀਂ ਬੜੀ ਤਫਸੀਲ ਦੇ ਨਾਲ ਤੁਹਾਨੂੰ ਦੱਸਿਆ ਕਿ ਬਿਹਾਰ ਦੇ ਵਿੱਚ ਹੋਇਆ ਕੀ ਤੇ ਬਿਹਾਰ ਦੇ ਵਿੱਚ ਕਿਵੇਂ ਨਿਤਿਸ਼ ਕੁਮਾਰ ਨੇ ਭਾਂਪ ਲਿਆ ਸੀਗਾ ਕਿ ਮੇਰੇ ਨਾਲ ਮਹਾਰਾਸ਼ਟਰ ਵਾਲੀ ਹੋਣੀ ਆ। ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਦੇ ਕੁਝ ਬੰਦੇ ਪੱਟ ਕੇ ਨਾਲ ਜੋੜ ਕੇ ਭਾਜਪਾ ਨੇ ਸ਼ਿਵ ਸੈਨਾ ਦੀ ਸਰਕਾਰ ਡੇਗ ਦਿੱਤੀ ਹੈ ਤੇ ਜਦੋਂ ਨਿਤਿਸ਼ ਕੁਮਾਰ ਨੂੰ ਇਹਨਾਂ ਗੱਲਾਂ ਦਾ ਥੋੜਾ ਅਹਿਸਾਸ ਹੋਇਆ ਤਾਂ ਉਸਨੇ ਫਿਰ ਚੀਜ਼ਾਂ ਨੂੰ ਤੇਜ਼ੀ ਦੇ ਨਾਲ ਸਮਝਦਿਆਂ, ਕਿਉਂਕਿ ਨਿਤਿਸ਼ ਕੁਮਾਰ ਨੂੰ ਸਿਆਸੀ ਮੌਸਮ ਵਿਗਿਆਨੀ ਕਿਹਾ ਜਾਂਦਾ ਹੈ, ਤੇ ਫਿਰ ਉਹਨੇ ਜਿਹੜੀ ਆਰਜੇਡੀ ਆ, ਜਿਹੜੀ ਰਾਸ਼ਟਰੀ ਜਨਤਾ ਦਲ ਯੂਨਾਈਟਿਡ ਆ, ਲਾਲੂ ਯਾਦਵ ਹੋਰਾਂ ਦੀ ਪਾਰਟੀ, ਤੇ ਕਾਂਗਰਸ ਜਿਨ੍ਹਾਂ ਕੋਲੇ 18-19 ਵਿਧਾਇਕ ਸੀਗੇ ਤੇ ਖੱਬੇ ਪੱਖੀ ਜਿਨ੍ਹਾਂ ਕੋਲੇ 15-16 ਵਿਧਾਇਕ ਸੀਗੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਭਾਜਪਾ ਦੇ ਨਾਲ ਸਰਕਾਰ ਜਿਹੜੀ ਆ ਉਹ ਡੇਗ ਦਿੱਤੀ ਹੈ। ਸੋ ਭਾਜਪਾ ਦਾ ਇਹ ਤਜਰਬਾ ਜਿਹੜਾ ਉਹਨਾਂ ਨੇ ਕਰਨਾਟਕ ਦੇ ਵਿੱਚ ਕੀਤਾ ਸੀਗਾ, ਸਰਕਾਰ ਡੇਗੀ ਸੀ, ਗੋਆ ਦੇ ਵਿੱਚ ਕੀਤਾ ਸੀਗਾ, ਸਰਕਾਰ ਬਣਨ ਤੋਂ ਪਹਿਲਾਂ ਹੀ ਦਾਅਵੇਦਾਰੀ ਕਰਤੀ ਸੀ, ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਡੇਗੀ, ਮਹਾਰਾਸ਼ਟਰ ਦੇ ਵਿੱਚ ਸਰਕਾਰ ਡੇਗੀ, ਪਰ ਹੁਣ ਬਿਹਾਰ ਦੇ ਵਿੱਚ ਉਹਨਾਂ ਦਾ ਜਿਹੜਾ ਜਿਹੜੀ ਸਿਆਸੀ ਉਹਨਾਂ ਦੀ ਤਿਕੜਮ ਸੀਗੀ ਉਹ ਫੇਲ ਹੋ ਗਈ ਤੇ ਨਿਤਿਸ਼ ਕੁਮਾਰ ਨੇ ਭਾਜਪਾ ਨੂੰ ਝਟਕਾ ਦੇ ਕੇ, ਜਿਹੜੇ ਕਿ 4 ਰਾਜਾਂ ਦੇ ਵਿੱਚ ਝਟਕਾ ਦੇ ਚੁੱਕੇ ਆ, ਉਹਨਾਂ ਨੂੰ ਝਟਕਾ ਦਿੰਦਿਆਂ ਨਿਤਿਸ਼ ਕੁਮਾਰ ਨੇ ਹੁਣ ਦੂਜੀਆਂ ਪਾਰਟੀਆਂ ਦੇ ਨਾਲ ਮਿਲ ਕੇ ਆਪਣੀ ਸਰਕਾਰ ਬਣਾ ਲਈ ਹੈ ਤੇ ਮਹਾਰਾਸ਼ਟਰ ਦੇ ਵਿੱਚ ਸੱਤਾ ਦੇ ਵਿੱਚ ਆਉਣ ਵਾਲੀ ਭਾਜਪਾ ਬਿਹਾਰ ਦੇ ਵਿੱਚ ਸੱਤਾ ਤੋਂ ਬਾਹਰ ਹੋ ਗਈ ਹੈ। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਪੰਜਾਬੀ ਰੇਡੀਓ ਯੂਐਸਏ ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।